ਹੁਣ ਅਸੀਂ ਸੁਰਿੰਦਰ ਧੰਜਲ ਜੀ ਨੂੰ ਜੋ ਕੈਮਲੂ ਤੋਂ ਵਿਸ਼ੇਸ਼ ਤੌਰ 'ਤੇ ਇਸ ਕਿਤਾਬ ਲਈ ਆਏ ਹਨ, ਉਹਨਾਂ ਨੂੰ ਮੈਂ ਸੱਦਾ ਦਿੰਦੀ ਹਾਂ ਕਿ ਉਹ ਆਪਣੇ ਵਿਚਾਰ ਸ਼ਾਮਦੀਦ ਬਾਰੇ। ਸਤਿਕਾਰਯੋਗ ਪ੍ਰਧਾਨਗੀ ਮੰਡਲ ਅਤੇ ਸਰੋਤਿਆਂ ਵਿੱਚ ਸੁਸ਼ੋਭਿਤ ਕੈਨੇਡਾ ਦੇ ਪੰਜਾਬੀ ਸਾਹਿਤ ਅਤੇ ਸੱਭਿਆਚਾਰ ਨਾਲ ਜੁੜੇ ਹੋਏ ਮਿੱਤਰ ਪਿਆਰਿਓ, ਅੱਜ ਸਾਡੇ ਸਾਰਿਆਂ ਵਾਸਤੇ ਬਹੁਤ ਖੁਸ਼ੀ ਦਾ ਮੌਕਾ ਕਿ ਅਸੀਂ ਅੰਮ੍ਰਿਤ ਦੀਵਾਨਾ ਦੀ ਤੀਜੀ ਪੁਸਤਕ ਨੂੰ, ਜਿਸ ਦਾ ਨਾਮ ਹੀ ਖੁਸ਼ ਆਮਦੀਦ ਹੈ, ਉਸ ਨੂੰ ਖੁਸ਼ ਆਮਦੀਦ ਕਹਿਣ ਵਾਸਤੇ ਇੱਥੇ ਇਕੱਤਰਿਤ ਹੋਏ ਹਾਂ। ਸਭ ਤੋਂ ਪਹਿਲਾਂ ਮੇਰੇ ਵੱਲੋਂ, ਸਾਡੇ ਸਮੁੱਚੇ ਪ੍ਰਧਾਨਗੀ ਮੰਡਲ ਵੱਲੋਂ ਅਤੇ ਆਪਣੇ ਸਾਰੇ ਸਰੋਤਿਆਂ ਅਤੇ ਦਰਸ਼ਕਾਂ ਵੱਲੋਂ ਮੈਂ ਤਹਿ ਦਿਲੋਂ ਅੰਮ੍ਰਿਤ ਦੀਵਾਨਾ ਨੂੰ ਵਧਾਈਆਂ ਪੇਸ਼ ਕਰਦਾ। ਅੰਮ੍ਰਿਤ ਦੀ ਇਸ ਕਿਤਾਬ ਦੇ ਵਿੱਚ ਕੁੱਲ 38 ਰਚਨਾਵਾਂ ਨੇ, ਜਿਨ੍ਹਾਂ 'ਚੋਂ 10 ਗਜ਼ਲਾਂ ਅਤੇ 28 ਖੁੱਲ੍ਹੀਆਂ ਕਵਿਤਾਵਾਂ ਨੇ। ਇਸ ਕਿਤਾਬ ਦੀ ਜਿਹੜੀ ਇੱਕ ਪ੍ਰਮੁੱਖ ਵਿਲੱਖਣਤਾ ਹੈ, ਉਹ ਹੈ ਸੀਤਲ ਅਨਮੋਲ ਚਿੱਤਰਕਾਰ ਜੀ ਨੇ ਜਿੰਨੀ ਡੂੰਘਾਈ ਦੇ ਨਾਲ ਅੰਮ੍ਰਿਤ ਨੇ ਆਪਣੇ ਵਿਸ਼ਿਆਂ ਨੂੰ ਕਵਿਤਾ ਦੇ ਵਿੱਚ ਢਾਲਣ ਦੀ ਕੋਸ਼ਿਸ਼ ਕੀਤੀ ਹੈ, ਓਨੀ ਡੂੰਘਾਈ ਨਾਲ ਹੀ ਸੀਤਲ ਜੀ ਨੇ ਆਪਣੇ ਕਲਾਤਮਕ ਸ਼ੋਹਾਂ ਦੇ ਨਾਲ ਉਹਨਾਂ ਨੂੰ ਆਪਣੇ ਢੰਗ ਨਾਲ ਉਹਨਾਂ ਵਿਚਾਰਾਂ ਨੂੰ ਸਜੀਵ ਕੀਤਾ ਹੈ। ਮੈਂ ਅੱਜ ਤੱਕ ਸੀਤਲ ਅਨਮੋਲ ਜੀ ਨੂੰ ਕਦੇ ਨਹੀਂ ਸੀ ਮਿਲਿਆ। ਜੇ ਉਹ ਸੜਕ ਤੋਂ ਮੇਰੇ ਕੋਲ ਦੀ ਲੰਘ ਜਾਂਦੇ, ਮੈਂ ਨਹੀਂ ਪਛਾਣ ਸਕਣਾ ਸੀ ਵੀ ਇਹ ਸੀਤਲ ਅਨਮੋਲ ਜੀ ਆ। ਸੋ ਸੀਤਲ ਅਨਮੋਲ ਜੀ ਨੂੰ ਵੀ ਮੈਂ ਆਪਣੇ ਵੱਲੋਂ ਇਸ ਕਿਤਾਬ ਦੀ ਸਫਲਤਾ ਜੋੜਨ ਦਾ ਯੋਗਦਾਨ ਹੈ, ਉਹਦੇ ਲਈ ਹਾਰਦਿਕ ਵਧਾਈਆਂ ਪੇਸ਼ ਕਰਦਾ। ਸਾਹਿਤ ਦੇ ਖੇਤਰ 'ਚ ਇਹ ਇੱਕ ਅੱਜ ਕੱਲ੍ਹ ਮੰਨੀ ਪ੍ਰਮੰਨੀ ਸੱਚਾਈ ਬਣਦੀ ਜਾ ਰਹੀ ਹੈ ਕਿ ਲੇਖਕ ਦੀ ਲਿਖਤ ਦੇ ਨਾਲ ਨਾਲ ਜਿਹੜਾ ਕਿਤਾਬ ਦੇ ਵਿੱਚ ਆਰਟ ਹੈ, ਟਾਈਟਲ ਪੇਜ ਹੈ, ਕੋਈ ਵੀ ਚਿੱਤਰਕਾਰੀ ਹੈ, ਉਹ ਕਿਤਾਬ ਦਾ ਇੱਕ ਅਨਿੱਖੜਵਾਂ ਅੰਗ ਹੁੰਦਿਆਂ ਹੋਇਆਂ ਵੀ ਆਪਣੇ ਤੌਰ 'ਤੇ ਇੱਕ ਸੁਤੰਤਰ ਕਲਾ ਵਜੋਂ ਵੀ ਉਹਦੀ ਹੋਂਦ ਹੈ ਜਿਹੜੀ ਉਹ ਬੜੀ ਮਹੱਤਵਪੂਰਨ ਹੁੰਦੀ ਹੈ। ਇਸ ਕਿਤਾਬ ਨੂੰ ਦੇਖ ਕੇ ਪਹਿਲਾ ਨੁਕਤਾ ਤਾਂ ਸਾਡੇ ਮਨ 'ਚ ਇਹੋ ਹੀ ਸਪਸ਼ਟ ਰੂਪ 'ਚ ਸਾਹਮਣੇ ਆਉਂਦਾ। ਅੰਮ੍ਰਿਤ ਦੀ ਜਿਹੜੀ ਕਵਿਤਾ, ਉਹਦੇ 'ਚ ਮੈਨੂੰ ਲੱਗਿਆ ਕਿ ਇਸ ਨੇ ਮੁੱਖ ਤੌਰ 'ਤੇ ਜਿਹੜੇ 3 ਨੁਕਤੇ ਆ ਉਹਨਾਂ ਦੇ ਉੱਤੇ ਕੇਂਦਰਿਤ ਕੀਤਾ। ਪਹਿਲਾ ਇਸ ਦਾ ਨੁਕਤਾ ਹੈ ਆਸਤਿਕਤਾ ਔਰ ਨਾਸਤਿਕਤਾ ਦੇ ਵਿੱਚ ਇੱਕ ਸਪਸ਼ਟ ਨਿਖੇੜਾ ਕਰਨਾ। ਇਸ ਵਿਸ਼ੇ ਦੀਆਂ ਜਿਹੜੀਆਂ ਕਈ ਵੱਖ-ਵੱਖ ਪਰਤਾਂ ਨੇ, ਉਹਨਾਂ ਸਾਰਿਆਂ ਨੂੰ ਹੀ ਅੰਮ੍ਰਿਤ ਨੇ ਆਪਣੀ ਕਲਾ ਦਾ ਵਿਸ਼ਾ ਬਣਾਇਆ। ਨਾਸਤਿਕਤਾ ਦੇ ਸੰਬੰਧ 'ਚ ਜਿਹੜੀ ਉਹਦੀ ਸਰਵੋਤਮ ਕਵਿਤਾ, ਉਹ ਸ਼ਹੀਦ ਭਗਤ ਸਿੰਘ ਦੀ ਜਨਮ ਸ਼ਤਾਬਦੀ ਪਿਛਲੇ ਸਾਲ ਪਿਛਲੇ ਸਾਲ 28 ਸਤੰਬਰ 1907 ਨੂੰ ਸ਼ਹੀਦ ਭਗਤ ਸਿੰਘ ਦਾ ਜਨਮ ਹੋਇਆ ਸੀ, ਉਸ ਨੂੰ ਸਮਰਪਿਤ ਕਵਿਤਾ ਜਿਹੜੀ ਹੈ ਅੰਮ੍ਰਿਤ ਦੀ, ਨਾਸਤਿਕ ਸੋਚ। ਭਗਤ ਸਿੰਘ ਤੇਰੀ ਨਾਸਤਿਕ ਸੋਚ ਨੂੰ ਅਰਬਾਂ ਖਰਬਾਂ ਵਾਰੀ ਪ੍ਰਣਾਮ। ਭਗਤ ਸਿੰਘ ਨੇ ਆਪਣੇ ਫਾਂਸੀ ਤੋਂ ਥੋੜ੍ਹੇ ਜਿਹੇ ਦਿਨ ਪਹਿਲਾਂ, ਫਾਂਸੀ ਦੇ ਹੁਕਮਨਾਮੇ ਤੋਂ ਥੋੜ੍ਹੇ ਜਿਹੇ ਦਿਨ ਪਹਿਲਾਂ, ਇੱਕ ਆਪਣਾ ਪ੍ਰਸਿੱਧ
ਆਰਟੀਕਲ ਲਿਖਿਆ ਸੀ ਵਾਈ ਐਮ ਆਈ ਐਥੀਇਸਟ, ਮੈਂ ਨਾਸਤਿਕ ਕਿਉਂ ਹਾਂ। ਸਿਰਲੇਖ ਹੇਠ ਉਹ ਪੰਜਾਬੀ 'ਚ ਅਨੁਵਾਦਿਤ ਹੋ ਕੇ ਬਹੁਤ ਭਾਰੀ ਗਿਣਤੀ ਛਪਿਆ ਵੀ ਹੈ, ਵੰਡਿਆ ਵੀ ਗਿਆ, ਬਹੁਤ ਸੰਸਥਾਵਾਂ ਨੇ ਉਹ ਸਾਡੇ ਤੱਕ ਪਹੁੰਚਾਇਆ। ਸੋ ਆਸਤਿਕਤਾ ਅਤੇ ਨਾਸਤਿਕਤਾ ਦਾ ਇੱਥੋਂ ਨਖੇੜਾ ਸ਼ੁਰੂ ਕਰਕੇ ਉਹਦੀ ਕਵਿਤਾ ਜਿਹੜੀ ਭਾਵਨਾਵਾਂ, ਉਹਦੇ 'ਚੋਂ ਕਹਿੰਦਾ ਬਈ ਹੋਰ ਜੋ ਮਰਜ਼ੀ ਕਰੋ ਪਰ ਆਸਤਿਕ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਣੀ ਚਾਹੀਦੀ। ਬੇੜੀਆਂ 'ਚ ਉਹ ਸਾਨੂੰ ਦੱਸਦਾ ਹੈ ਕਿ ਸੋ ਕਾਲਡ ਜਿਹੜੇ ਆਸਤਿਕ ਹੈ ਉਹ ਫਿਰਕੂ ਜਨੂਨ ਦੀਆਂ ਬੇੜੀਆਂ ਵੀ ਭਾਰਤ 'ਚੋਂ ਨਾਲ ਹੀ ਲੈ ਕੇ ਆਏ ਹੈ, ਅਤੇ ਕਵੀ ਇੱਕ ਡਰ ਜ਼ਾਹਰ ਕਰਦਾ ਕਿ ਇੱਥੇ ਵੀ ਉਹ ਉੱਥੋਂ ਵਾਲੇ ਦੰਗੇ ਫਸਾਦ ਸ਼ੁਰੂ ਕਰਕੇ ਉੱਥੋਂ ਵਾਲਾ ਹਾਲ ਨਾ ਬਣਾ ਦੇਣ। ਅੰਧ ਵਿਸ਼ਵਾਸ ਦੀ ਦੇਣ ਹੈ ਸਾਨੂੰ ਖੌਫ, ਉਹਦੇ 'ਤੇ ਵੀ ਅੰਮ੍ਰਿਤ ਕੇਂਦਰਿਤ ਕਰਦਾ ਹੈ। ਖਤਰਾ, ਕਿਤੇ ਵੀ ਕੋਈ ਸਮੱਸਿਆ, ਸਮਾਜਿਕ ਸਮੱਸਿਆ ਜਿਹੜੀ ਸਿਰ ਕੱਢ ਹੈ, ਉਹਨੂੰ ਲੁਕਾਉਣ ਵਾਸਤੇ ਹਾਕਮ ਜਮਾਤਾਂ ਦੀ ਇੱਕ ਵੱਡੀ ਸਾਜ਼ਿਸ਼ ਹੁੰਦੀ ਹੈ ਕਿ ਧਾਰਮਿਕ ਦੇ ਠੇਕੇਦਾਰਾਂ ਨੂੰ ਐਸਾ ਚੋਗਾ ਪਾ ਦਿਓ ਕਿ ਉਹ ਧਰਮ ਦੇ ਨਾਂ 'ਤੇ ਧਰਮ ਨੂੰ ਖਤਰਾ ਕਹਿ ਕੇ ਲੜੀ ਜਾਣ, ਤਾਂ ਕਿ ਜਿਹੜਾ ਲੋਕਾਂ ਦਾ ਧਿਆਨ ਹੈ ਉਹ ਨਾ ਕਿਸੇ ਬੇਰੁਜ਼ਗਾਰੀ ਵੱਲ ਜਾਵੇ, ਨਾ ਕਿਸੇ ਮਹਾਂਮਾਰੀ ਵੱਲ ਜਾਵੇ, ਨਾ ਕਿਸੇ ਭੁੱਖ ਵੱਲ ਜਾਵੇ, ਨਾ ਕਿਸੇ ਨੌਕਰੀ ਵੱਲ ਜਾਵੇ, ਨਾ ਰੋਟੀ ਵੱਲ ਜਾਵੇ ਅਤੇ ਨਾ ਬਿਮਾਰੀ ਵੱਲ ਜਾਵੇ। ਇਹ ਸਿੱਕੇਬੰਦ ਇੱਕ ਹਥਿਆਰ ਹੈ ਹਾਕਮ ਜਮਾਤਾਂ ਦਾ, ਆਮ ਲੋਕਾਂ ਦਾ ਧਿਆਨ ਸਹੀ ਸਮੱਸਿਆਵਾਂ ਤੋਂ ਖੰਡਾ ਕੇ ਪੁੱਠੇ ਪਾਸੇ ਨੂੰ ਕੇਂਦਰਿਤ ਕਰਨਾ। ਵਿਸ਼ਵਾਸ